ਅਸੀਂ ਹੈਗੇ ਜੀ PB08 ਵਾਲੇ ਤੇ ਸਾਰੇ ਜਾਣੇ ਅਸੀਂ ਮਿਲ ਕੇ ਲੰਗਰ ਲਾਉਨੇ ਆ ਹਰੇਕ ਸਾਲ। ਨਹੀਂ ਪਤਾ ਚੱਲੂਗਾ ਸ਼ਾਮ ਤੱਕ ਚੱਲੂਗਾ। ਇੱਕ ਪੁਣੀ ਦੇ ਉੱਤੇ ਪੁਣੀ ਜਾ ਰਹੀ ਹੈ, ਪੁਣ ਕੇ ਥੱਲੇ ਚਲੀ ਜਾਂਦੀ ਹੈ ਔਰ ਇਹ ਤੋਂ ਫਿਰ ਤਿਆਰੀ ਤੋਂ ਮਗਰੋਂ ਸਟਾਲ ਤੇ ਜਾ ਕੇ ਇਹਦੇ ਚ ਸਕਾਚ, ਨਿੰਬੂ, ਪੂਦਨਾ ਜਾਂ ਬਾਕੀ ਸ਼ਾਮਨ ਜਿਹੜੀਆਂ। ਇਹ ਹੈ ਜੀ ਗੰਨੇ ਦਾ ਰਸ। ਰੋਹ ਆ ਜਿਹੜੀ ਉਹ ਨਿਕਲ ਰਹੀ ਹੈ, ਵੇਲਣਾ ਜਿਹੜਾ ਉਹ ਚੱਲ ਰਿਹਾ ਹੈ ਔਰ ਰੋਹ ਨਿਕਲ ਕੇ ਫਿਰ ਟੱਬ 'ਚ ਆ ਰਹੀ ਹੈ। ਮਾੜੀ ਜੀ ਗੱਲ ਵੀਰ ਹੋਣਾ ਨਾਲ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਨਾਮ ਦੱਸਿਆ ਜੀ? ਗੁਰਪ੍ਰੀਤ ਜੀ ਗੁਰਪ੍ਰੀਤ। ਗੁਰਪ੍ਰੀਤ ਜੀ, ਕਿੰਨਾ ਕੁ ਹੈ, ਕੋਈ ਦੱਸ ਸਕਦੇ ਜੀ ਕਿ ਕਿੰਨਾ ਗੰਨਾ ਹੈ, ਕਿੰਨੇ ਮਣ ਗੰਨਾ ਹੈ ਔਰ ਕਦੋਂ ਤੱਕ ਚੱਲਦਾ ਰਹੂ? ਨਹੀਂ ਇੰਨਾ ਨਹੀਂ ਪਤਾ ਚੱਲੂਗਾ ਸ਼ਾਮ ਤੱਕ ਚੱਲੂਗਾ। ਸੋ ਜੀ ਰੁੱਝੇ ਪਏ ਨੇ ਉਹਨਾਂ ਅੱਗੇ ਇਹ ਨਹੀਂ ਪਤਾ ਹੈ ਕਿੰਨਾ, ਲੇਕਿਨ ਚੱਲਦਾ ਰਹੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਨਾਮ ਦੱਸਣਾ? ਜਸਵਿੰਦਰ ਕੂਨਰ ਭਾਈ। ਹਾਂਜੀ ਜਸਵਿੰਦਰ ਜੀ, ਪੂਰੇ ਜ਼ੋਰ ਦੇ ਨਾਲ ਲੱਗੇ ਜੀ, ਕੋਈ ਮੁਕਾਬਲਾ ਮੇਰੇ ਖਿਆਲ ਚੱਲ ਰਿਹਾ ਹੈ। ਔਰ ਨਹੀਂ ਤਾਂ ਸ਼ੁਰੂ ਹੀ ਕੀਤਾ ਨਾਲੇ ਵਾਲੇ। ਚਲੋ ਜੀ, ਧੰਨਵਾਦ ਤੁਹਾਡਾ ਕੁਝ ਸਮਾਂ ਦੇਣ ਵਾਸਤੇ ਜੀ। ਗੰਨੇ ਨੇ ਜਿਹੜੇ ਉਹ ਪਿੱਛੇ ਪੂਰਾ ਕੰਟੇਨਰ ਆ ਜਿਹੜਾ ਉਹ ਲੋਡ ਹੈ, ਫਰੀਜ਼ ਕੰਟੇਨਰ, ਠੰਡਾ ਕੰਟੇਨਰ ਜਾਂ ਫਰੀਜ਼ਰ ਵਾਲਾ ਕੰਟੇਨਰ, ਉਹ ਤੋਂ ਗੰਨੇ ਨਿਕਲੀ ਜਾ ਰਹੇ ਨੇ, ਸਫਾਈ ਹੋ ਕੇ ਲੱਗੀ ਜਾ ਰਹੇ ਨੇ। ਲੱਗਣ ਤੋਂ ਬਾਅਦ ਇਹ ਜਿਹੜਾ ਰਸ ਹੈ ਜਾਂ ਰੋਹ ਹੈ ਜਿਹੜੀ ਉਹ ਬਕਾਇਦਾ ਉਥੋਂ ਵੇਲਣ ਤਣੀ ਇੱਧਰ ਆ ਰਹੀ ਹੈ, ਇੱਥੇ ਆ ਕੇ ਆਟੋਮੈਟਿਕ ਪੁਣੀ ਦੇ ਉੱਤੇ ਪੁਣੀ ਜਾ ਰਹੀ ਹੈ, ਪੁਣ ਕੇ ਥੱਲੇ ਚਲੀ ਜਾਂਦੀ ਹੈ ਔਰ ਇਹ ਤੋਂ ਫਿਰ ਤਿਆਰੀ ਤੋਂ ਮਗਰੋਂ ਸਟਾਲ ਤੇ ਜਾ ਕੇ ਇਹਦੇ ਚ ਸਕਾਚ, ਨਿੰਬੂ, ਪੂਦਨਾ ਜਾਂ ਬਾਕੀ ਸ਼ਾਮਨ ਜਿਹੜੀਆਂ ਉਹ ਵਿੱਚ ਪਾ ਦਿੱਤੀਆਂ ਜਾਂਦੀਆਂ। ਟਰੈਕਟਰ ਦੇ ਨਾਲ ਅਟੈਚ ਹੈ ਜੀ ਇਹ ਵੇਲਣਾ। ਜਿੱਦਾਂ ਪੀਟਰ ਇੰਜਣ ਜਾਂ ਮੋਟਰ ਚੱਲਦੀ ਹੁੰਦੀ ਸੀ ਪੰਜਾਬ 'ਚ, ਬਿਲਕੁਲ ਉਸੇ ਤਰ੍ਹਾਂ ਵੇਲਣਾ ਜਿਹੜਾ ਉਹ ਨਾਲ ਲਾਇਆ ਔਰ ਇਹ ਰਸ ਕੱਢਣ ਦਾ ਕੰਮ ਆ ਜਿਹੜਾ ਇਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਲਗਾਤਾਰ ਆ ਜਿਹੜਾ ਉਹ ਚੱਲ ਰਿਹਾ। ਸੋ ਰਸ ਚੱਖਣ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਨੂੰ ਵੀ ਕਹਾਂਗਾ ਕਿ ਬੇਕਰਸਫੀਲਡ 'ਚ ਜੇ ਜਾਂ ਜ਼ਰਾ ਥੋੜਾ ਜਿਹਾ ਨੇੜੇ ਜੇ ਪਹੁੰਚ ਸਕਦੇ, ਜੇ ਐਕਸੈਸ ਹੈ ਤਾਂ ਜ਼ਰੂਰ ਪਹੁੰਚੋ ਔਰ ਆ ਕੇ ਇਹ ਲੰਗਰ ਦੀ ਜਿਹੜੀ ਸੇਵਾ ਚੱਲ ਰਹੀ ਹੈ ਇਹ ਜ਼ਰੂਰ ਚੱਖੋ। ਮੇਰਾ ਖਿਆਲ ਹੈ ਕਿ ਅਸੀਂ ਹੁਣ ਪੰਜਾਬੀ ਰੇਡੀਓ USA ਦੀ ਟੀਮ ਹੈ ਜਿਹੜੀ ਉਹ ਉਸ ਲਾਈਨ 'ਚ ਆ ਲੱਗੀ। ਲੋ ਜੀ, ਮੇਰਾ ਖਿਆਲ ਹੈ ਕਿ ਇੱਥੇ ਆਣਾ ਗੰਨੇ ਦਾ ਰਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਦੱਸਣਾ? ਗੁਰਮੇਜ ਸਿੰਘ। ਗੁਰਮੇਜ ਜੀ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਅੱਛਾ, ਨਾਮ ਦੱਸੋ? ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ ਜੀ ਨੇ। ਪਰਮਜੀਤ ਜੀ, ਰਸ ਜਦੋਂ ਇੱਥੇ ਆਉਣਾ, ਵੈਸੇ ਤੇ ਪੀਣ ਦੇ ਰੀਝਵਾਨ ਜਿਹੜੀਆਂ ਸੰਗਤਾਂ ਨੇ ਉਹ ਮੌਜੂਦ ਨੇ, ਕੀ ਉਹਦੇ 'ਚ ਮਿਕਸ ਹੋਣਾ? ਮੈਨੂੰ ਲੂਣ ਵੀ ਨਜ਼ਰ ਆ ਰਿਹਾ, ਸਕਾਚ ਵੀ ਨਜ਼ਰ ਆ ਰਿਹਾ, ਜ਼ਰਾ ਬਣਾਉਣ ਦਾ ਦੱਸੋ ਉਹ ਤਰੀਕਾ ਇੱਕ ਵਾਰ। ਆਪਾਂ ਜੀ ਉਹ ਚ ਨਿੰਬੂ ਦਾ ਰਸ ਪਾਵਾਂਗੇ ਤੇ ਬਲੈਕ ਨਮਕ ਪਾਵਾਂਗੇ ਤੇ ਬਾਕੀ ਰਸ ਗੰਨੇ ਦਾ ਫਰੈਸ਼। ਬਿਲਕੁਲ ਠੀਕ ਹੈ। ਹਾਂਜੀ। ਔਰ ਉਸ ਤੋਂ ਬਾਅਦ ਫਿਰ ਗਲਾਸ ਜਿਹੜੇ ਪਏ ਨੇ ਭਰੇ ਜਾਣਗੇ, ਬਸ ਗਲਾਸ ਭਰੇ ਜਾਣਗੇ ਜੀ, ਸੰਗਤਾਂ ਨੂੰ ਛਕਾਏ ਜਾਣਗੇ ਜੀ। ਕੀ ਬਾਤ ਹੈ, ਬਰਕਤਾਂ ਦੀਆਂ ਨਿਸ਼ਾਨੀਆਂ। ਬਹੁਤ ਧੰਨਵਾਦ ਤੁਹਾਡਾ ਕਿ ਸਮਾਂ ਦਿੱਤਾ। ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ ਦਾ USA ਦਾ, ਤੁਸੀਂ ਸਾਡੇ ਕੋਲ ਆਏ ਆ ਜੀ, ਦਰਸ਼ਨ ਕੀਤੇ, ਸੰਗਤਾਂ ਦਾ ਰੂਬਰੂ ਕਰਾਇਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਸੀਂ ਹੈਗੇ ਜੀ PB08 ਵਾਲੇ ਤੇ ਸਾਰੇ ਜਾਣੇ ਅਸੀਂ ਮਿਲ ਕੇ ਲੰਗਰ ਲਾਉਨੇ ਆ ਹਰੇਕ ਸਾਲ। ਲੋ ਜੀ, PB08 ਵਾਲੇ ਜਿਹੜੇ ਸਾਰੇ ਵੀਰ ਨੇ ਇਹ ਰਲ ਕੇ ਹਰ ਸਾਲ ਦਾ ਜਿਹੜਾ ਉਹ ਇਸ ਸੇਵਾ ਦੇ ਵਿੱਚ ਰੁੱਝੇ ਹੁੰਦੇ ਨੇ। ਹਜੇ ਜੂਸ ਸਮਝੋ ਕਿ ਪਹੁੰਚਣਾ ਹੈ ਔਰ ਸੰਗਤਾਂ ਨੇ ਜਿਹੜੀ ਉਹ ਡੀਕ ਚ ਨੇ ਕਿ ਕਿਵੇਂ ਹੁੰਦੀਆਂ ਨੇ, ਗਲਾਸ ਭਰੇ ਜਾਣ ਔਰ ਉਹ ਦਵਾ ਜਿਹੜਾ ਉਹ ਚੱਕਣਾ ਸ਼ੁਰੂ ਤੱਕ ਜੀ ਰੈਡੀ ਹੈ ਜੀ। 20 ਮਿੰਟ ਤੱਕ ਰੈਡੀ ਹੈ। ਹਾਂਜੀ, ਪਰ ਅਸੀਂ ਜੀ 20 ਮਿੰਟ ਤੋਂ ਪਹਿਲਾਂ ਹੀ ਤੁਹਾਨੂੰ ਸਾਰੇ ਮੰਜ਼ਰ ਨੇ ਜਿਹੜੇ ਦਿਖਾ ਦਿੱਤੇ ਨੇ। ਸੋ ਹੁਣ ਪੀਣ ਦਾ ਸਮਾਂ ਜਦੋਂ ਆਏਗਾ ਹੋ ਸਕਦਾ ਉਦੋਂ ਫੇਰ ਆਈਏ। ਬਹੁਤ ਧੰਨਵਾਦ ਆਪ ਜੀ ਦਾ। ਅੱਛਾ ਜੀ, ਅੱਗੇ ਮੇਰਾ ਖਿਆਲ ਹੈ ਕਿ ਚੱਲਨੇ ਆ ਅਗਲੇ ਸਟਾਲ ਨੇ ਜਿਹੜੇ ਉਹਨਾਂ ਵੱਲ ਵੀ। ਔਰ ਇੱਕ ਵਾਰ ਫਿਰ ਮੈਂ ਦੱਸ ਦਵਾਂ ਕਿ ਇਹ ਸਟੈਂਡ ਬਾਈ ਵੇਲਣਾ ਜਿਹੜਾ ਉਹ ਵੀ ਮੌਜੂਦ ਹੈ। ਇੱਕ ਤੇ ਉਹ ਤੇ ਚੱਲ ਹੀ ਰਿਹਾ ਆ ਔਰ ਕਿਸੇ ਐਮਰਜੈਂਸੀ 'ਚ ਕੋਈ ਖਰਾਬੀ ਪੈ ਜਾਂਦੀ ਹੈ, ਕੋਈ ਹੋਰ ਮਸਲਾ ਹੋ ਜਾਂਦਾ ਹੈ ਤੇ ਦੂਸਰਾ ਵੇਲਣਾ ਜਿਹੜਾ ਉਹ ਵੀ ਬਿਲਕੁਲ ਰੈਡੀ ਹੈ। ਵੇਖੋ ਨਾ